ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? 30 ਸਾਲ ਤੋਂ ਜ਼ਿਆਦਾ ਵੱਧ ਕੇ ਹੁਣ। ਵਾਓ, ਯੈਸ, ਓਵਰ 30 ਇਅਰਸ। ਬਹੁਤ ਵਾਧਾ ਦੇਖਿਆ ਨਗਰ ਕੀਰਤਨ। ਬਹੁਤ ਜ਼ਿਆਦਾ ਵੱਧਦਾ। ਜਦੋਂ ਅਸੀਂ ਸ਼ੁਰੂ ਤੇ ਆਏ ਸੀਗੇ ਉਦੋਂ ਇੰਨੀ ਜ਼ਿਆਦਾ ਸੰਗਤ ਨਹੀਂ ਸੀ ਹੁੰਦੀ, ਪਰ ਹੁਣ ਬਹੁਤ ਹੀ ਜ਼ਿਆਦਾ ਸੰਗਤ ਹੈ। ਆਈ ਮੀਨ ਹੁਣ ਵਰਲਡ ਫੇਮਸ ਹੋ ਗਿਆ ਨਗਰ ਕੀਰਤਨ। ਸਾਰੇ ਜਾਣੇ ਜਾਣਦੇ ਆ ਕਿ ਅਸੀਂ ਇੰਨਾ ਵੱਡਾ ਪ੍ਰੋਗਰਾਮ ਇੱਥੇ ਰੱਖਦੇ ਹਾਂ ਯੂਬਾ ਸਿਟੀ ਦੇ ਵਿੱਚ। ਪੰਜਾਬੀ ਰੇਡੀਓ USA ਦੇ ਬੂਥ ਤੋਂ ਕਵਰੇਜ ਲਗਾਤਾਰ ਚੱਲ ਰਹੀ ਆ ਗੁਰਦੁਆਰਾ ਸਾਹਿਬ ਟੈਰਾ ਬੁਏਨਾ ਯੂਬਾ ਸਿਟੀ ਤੋਂ, ਜਿੱਥੇ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਸ਼ਾਨਦਾਰ ਸਮਾਗਮ ਜਿਹੜੇ ਆ ਚੱਲ ਰਹੇ ਆ। ਆਪਣੇ ਨਾਲ ਟ੍ਰੇਸੀ ਇਲਾਕੇ ਤੋਂ ਹੁਣ ਸਕੂਲ ਬੋਰਡ ਦੇ ਜਿਹੜੇ ਟਰਸਟੀ ਆ ਨਵੀਂ ਕਾਲੋਂ, ਉਹ ਆਪਣੇ ਨਾਲ ਜੁੜ ਚੁੱਕੇ ਆ। ਜੀ ਆਇਆਂ ਨੂੰ ਭੈਣ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਖੁਸ਼ੀ ਹੋਈ ਕਿ ਦੇਖ ਕੇ ਸਾਰਾ ਕੁਝ, ਸਾਰੇ ਜਾਣੇ ਜੁੜੇ ਆ ਸਾਡੇ ਨਾਲ ਇੱਥੇ ਅੱਜ। ਤੇ ਨਾਲੇ ਮੈਂ ਤੇ ਸ਼ੁਰੂ ਤੋਂ ਆ ਰਹੀ ਹਾਂ ਇੱਥੇ ਨਗਰ ਕੀਰਤਨ ਤੇ। ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? 30 ਸਾਲ ਤੋਂ ਜ਼ਿਆਦਾ ਵੱਧ ਕੇ ਹੁਣ। ਵਾਓ, ਯੈਸ, ਓਵਰ 30 ਇਅਰਸ। ਬਹੁਤ ਵਾਧਾ ਦੇਖਿਆ ਨਗਰ ਕੀਰਤਨ। ਬਹੁਤ ਜ਼ਿਆਦਾ ਵੱਧਦਾ। ਜਦੋਂ ਅਸੀਂ ਸ਼ੁਰੂ ਤੇ ਆਏ ਸੀਗੇ ਉਦੋਂ ਇੰਨੀ ਜ਼ਿਆਦਾ ਸੰਗਤ ਨਹੀਂ ਸੀ ਹੁੰਦੀ, ਪਰ ਹੁਣ ਬਹੁਤ ਹੀ ਜ਼ਿਆਦਾ ਸੰਗਤ ਹੈ। ਆਈ ਮੀਨ ਹੁਣ ਵਰਲਡ ਫੇਮਸ ਹੋ ਗਿਆ ਨਗਰ ਕੀਰਤਨ। ਸਾਰੇ ਜਾਣੇ ਜਾਣਦੇ ਆ ਕਿ ਅਸੀਂ ਇੰਨਾ ਵੱਡਾ ਪ੍ਰੋਗਰਾਮ ਇੱਥੇ ਰੱਖਦੇ ਹਾਂ ਯੂਬਾ ਸਿਟੀ ਦੇ ਵਿੱਚ। ਤੁਸੀਂ ਰੀਸੈਂਟਲੀ ਇਲੈਕਸ਼ਨ ਰਨ ਕੀਤੀ ਸੀ ਟਰਸਟੀ ਦੇ ਲਈ। ਹਾਂਜੀ, ਹੁਣ ਇਵੈਂਚੁਅਲੀ ਤੁਹਾਨੂੰ ਉਹ ਟਰਸਟੀ ਦੀ ਜਿਹੜੀ ਉਹ ਸੀਟ ਮਿਲੀ ਆ, ਉਹ ਥੋੜਾ ਦੱਸੋ। ਤੇ ਇੱਕ ਤਾਂ ਪਹਿਲਾਂ ਬਹੁਤ ਬਹੁਤ ਵਧਾਈ ਹੋਵੇ ਉਸ ਚੀਜ਼ ਦੇ ਲਈ। ਧੰਨਵਾਦ ਜੀ। ਹਾਂਜੀ, ਮੈਨੂੰ ਟਰੇਸੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੀ ਟਰਸਟੀ ਪੋਜੀਸ਼ਨ ਮਿਲੀ ਆ, ਤੇ ਉਹਦੇ ਵਿੱਚ ਮੈਂ ਸਾਡੇ 7 ਮੈਂਬਰ ਆ। ਅਸੀਂ ਵੋਟ ਕਰਦੇ ਹਾਂ ਕਿਹੜਾ ਕਰਿਕੂਲਮ ਅਸੀਂ ਰੱਖਣਾ ਆ ਆਪਣੇ ਸਟੂਡੈਂਟਸ ਲਈ। ਤੇ ਸਾਡੇ 19 ਸਕੂਲਸ ਆ ਟਰੇਸੀ ਵਿੱਚ, ਤੇ ਉਹਨਾਂ ਦੀ ਸਾਰੀ ਪਾਲਿਸੀਜ਼ ਅਸੀਂ ਲਿਖਦੇ ਹਾਂ। ਸੋ ਬਜਟ ਵੀ ਅਸੀਂ ਪਾਸ ਕਰਦੇ ਹਾਂ। ਸੋ ਬਹੁਤ ਹੀ ਵੱਡੀ ਪੋਜੀਸ਼ਨ ਆ। ਤੇ ਸਾਡੀ ਕਮਿਊਨਿਟੀ ਤੋਂ ਹੁਣ ਮੈਂ ਦੂਸਰੀ ਪੰਜਾਬੀ ਕਮਿਊਨਿਟੀ ਮੈਂਬਰ ਹਾਂ, ਸਿੱਖ ਮੈਂਬਰ ਹਾਂ, ਜਿਹਨੇ ਮੈਂ ਜੁਆਇਨ ਕੀਤਾ। ਸੋ ਇਹ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਆਪਣੀ ਆਈਡੈਂਟੀਟੀ, ਉਹਦੇ ਬਾਰੇ ਵੀ ਪਤਾ ਲੱਗਦਾ ਆ, ਜਿਹੜੇ ਸਿੱਖ ਜਾਂ ਪੰਜਾਬੀ ਇਸ਼ੂਜ਼ ਆ ਉਹਦੇ ਬਾਰੇ ਵੀ ਪਤਾ ਲੱਗਦਾ ਹੈ? ਬਿਲਕੁਲ ਬਿਲਕੁਲ। ਹੁਣ ਜਿਹੜੇ ਵੀ ਹੁਣ ਡਿਸੀਜਨਸ ਵੀ ਬਣਦੇ ਨੇ, ਪੂਰਾ ਪਤਾ ਲੱਗਦਾ ਕਿ ਜੇ ਅਸੀਂ ਉਸ ਰੂਮ ਦੇ ਵਿੱਚ ਨਹੀਂ ਹੈਗੇ ਤੇ ਸਾਡੀ ਆਵਾਜ਼ ਨਹੀਂ ਉਹਦੇ ਵਿੱਚ ਸ਼ਾਮਿਲ ਹੁੰਦੀ, ਰਾਈਟ, ਕਿ ਅਸੀਂ ਕਿਹੜਾ ਡਿਸੀਜਨ ਬਣਾਉਣਾ ਆ ਡਿਸਟ੍ਰਿਕਟ ਦੇ ਵਿੱਚ। ਤੇ ਮੈਂ ਕਾਫੀ ਹੁਣ ਵੀ ਨੋਟਿਸ ਕੀਤਾ ਡਿਫਰੈਂਸ, ਕਿ ਹੁਣ ਜਦੋਂ ਮੈਂ ਰੂਮ ਵਿੱਚ ਜਾਂਦੀ ਹਾਂ, ਮੈਂ ਕਹਿ ਸਕਦੀ ਕਿ ਇਮੀਗ੍ਰੈਂਟ ਫੈਮਲੀਜ਼, ਇਮੀਗ੍ਰੈਂਟ ਸਟੂਡੈਂਟਸ ਜਿਹੜੇ ਉਹਨਾਂ ਦੇ ਨਾਲ ਕੀ ਹੁੰਦਾ ਆ, ਉਹਨਾਂ ਦੀ ਕੀ ਪ੍ਰੋਬਲਮਸ ਆ, ਪ੍ਰੋਬਲਮਸ ਹੁੰਦੀਆਂ ਆ। ਤੇ ਹੁਣ ਹਿਸਟਰੀ ਵੀ, ਹੁਣ ਅਸੀਂ ਗੱਲ ਕਰਦੇ ਹਾਂ ਐਥਨਿਕ ਸਟੱਡੀਜ਼ ਕਰਿਕੂਲਮ ਜਿਹੜਾ ਸ਼ੁਰੂ ਹੋਇਆ ਆ, ਇਟਸ ਅ ਰਿਕੁਆਇਰਮੈਂਟ ਇਨ ਕੈਲੀਫੋਰਨੀਆ। ਤੇ ਉਹਦੇ ਵਿੱਚ ਵੀ ਅਸੀਂ ਇੰਸ਼ੋਰ ਕਰ ਸਕਦੇ ਹਾਂ ਕਿ ਅਸੀਂ ਸਿੱਖਾਂ ਦੇ ਬਾਰੇ ਦੱਸੀਏ, ਕਿ ਸਿੱਖ ਅਮਰੀਕਨਸ ਦੀ ਸਹੀ ਇਨਫੋਰਮੇਸ਼ਨ ਜਾਵੇ। ਹਾਂਜੀ, ਸਹੀ ਇਨਫੋਰਮੇਸ਼ਨ ਜਾਵੇ, ਕਿਉਂਕਿ ਅੱਜ ਕੱਲ੍ਹ ਰੌਲਾ ਸਭ ਤੋਂ ਜ਼ਿਆਦਾ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ। ਬਿਲਕੁਲ ਬਿਲਕੁਲ। ਸੋ ਇਹੀ ਮੇਰਾ ਮਕਸਦ ਰਹੂਗਾ ਕਿ ਮੈਂ ਹਮੇਸ਼ਾ ਇਹੀ ਦੱਸਾਂ ਕਿ ਸਹੀ ਹਿਸਟਰੀ ਸਾਡੀ ਕੀ ਆ, ਤੇ ਸਿੱਖੀ ਦੇ ਬਾਰੇ ਅਸੀਂ ਐਜੂਕੇਟ ਕਰੀਏ। ਬੁਲੀਇੰਗ ਦੇ ਵਿੱਚ ਅਸੀਂ ਮਦਦ ਕਰੀਏ, ਕਿ ਅਸੀਂ ਲਾਇਬ੍ਰੇਰੀਜ਼ ਦੇ ਵਿੱਚ ਆਪਣੀ ਸਿੱਖਾਂ ਦੀ ਬੁੱਕਾਂ ਲੈ ਕੇ ਆਈਏ, ਰਾਈਟ। ਸੋ ਇਹ ਬਹੁਤ ਜ਼ਰੂਰੀ ਗੱਲਾਂ ਆ ਜੀ। ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਪੋਜੀਸ਼ਨ ਵੀ, ਉਹਦੇ ਬਾਰੇ ਵੀ ਥੋੜਾ ਦੱਸੋ। ਹਾਂਜੀ, ਸੋ ਰੀਸੈਂਟਲੀ ਇੱਕ ਨਵੀਂ ਕਮਿਸ਼ਨ ਸ਼ੁਰੂ ਹੋਈ ਹੈ ਟ੍ਰੇਸੀ ਦੇ ਵਿੱਚ, ਇਨਵਾਇਰਮੈਂਟਲ ਸਸਟੇਨੇਬਿਲਿਟੀ ਕਮਿਸ਼ਨ, ਤੇ ਉਹਦੇ ਵਿੱਚ ਵੀ ਮੈਂ ਚੁਣੀ ਗਈ ਹਾਂ। ਤੇ ਮੇਰੀ ਐਪਲੀਕੇਸ਼ਨ ਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਮੇਰਾ ਹੈਰੀਟੇਜ ਫਾਰਮਿੰਗ ਹੈਰੀਟੇਜ ਆ, ਅਸੀਂ ਸਾਰੀ ਫਾਰਮਿੰਗ ਬੈਕਗਰਾਊਂਡ ਤੋਂ ਆਉਂਦੇ ਹਾਂ। ਤੇ ਫਿਰ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਧਰਤੀ ਦਾ ਧਿਆਨ ਰੱਖੀਏ, ਉਹਦਾ ਖਿਆਲ ਰੱਖੀਏ, ਕਿ ਅਗਲੇ ਸਮੇਂ ਦੇ ਵਿੱਚ ਜੋ ਅਸੀਂ ਆਪਣੀ ਧਰਤੀ ਨੂੰ ਦੇਵਾਂਗੇ ਉਹੀ ਸਾਨੂੰ ਵਾਪਸ ਮਿਲੇਗਾ। ਅਸੀਂ ਜਿੰਨਾ ਟੇਕ ਕੇਅਰ ਕਰੂੰਗੇ ਉਹੀ ਮਦਰ ਅਰਥ ਸਾਡੀ ਟੇਕ ਕੇਅਰ ਕਰੂਗੀ। ਸੋ ਉਹ ਵੀ ਪੋਜੀਸ਼ਨ ਤੇ ਮੈਂ ਹੁਣੀ ਚੁਣੀ ਗਈ ਹਾਂ। ਸੋ ਕਾਫੀ ਕੰਮ ਹੁਣ ਬਿਜ਼ੀ ਹੋ ਜਾਣਾ, ਇੱਕ ਪਾਸੇ ਟਰਸਟੀ, ਇੱਕ ਪਾਸੇ ਇਸ ਤਰੀਕੇ ਦੇ ਨਾਲ ਕਮਿਸ਼ਨਰ। ਹਾਊ ਯੂ ਗੋਇੰ ਟੂ ਹੈਂਡਲ ਇਟ? I've been handling it. Luckily, ਮੇਰੇ ਮੰਮੀ ਇੰਨੇ ਵੱਡੇ ਰੌਕ ਸਟਾਰ ਆ, ਹਮੇਸ਼ਾ ਬਿਜ਼ੀ ਰਹਿੰਦੇ ਆ। ਤੇ ਬਸ ਕੰਮ ਤੇ ਧਿਆਨ ਰੱਖਣਾ ਚਾਹੀਦਾ ਆ। ਤੁਸੀਂ ਫੋਕਸਡ ਰਹੋ ਤੇ ਕੁਝ ਵੀ ਕਰ ਸਕਦੇ ਆ। ਤੇ ਮੈਂ ਹਮੇਸ਼ਾ ਗੁਰੂ ਜੀ ਨੂੰ ਆਪਣੇ ਮਨ ਵਿੱਚ ਰੱਖਦੀ ਹਾਂ, ਮਾਈਂਡ ਵਿੱਚ ਰੱਖਦੀ ਹਾਂ, ਤੇ ਉਹਦੇ ਨਾਲ ਵੀ ਮੇਰਾ ਬਹੁਤ ਹੌਸਲਾ ਵੀ ਵੱਧਦਾ ਆ, ਤੇ ਮੇਰਾ ਧਿਆਨ ਵੀ ਰਹਿੰਦਾ ਕੰਮ ਵੱਲ ਮੈਨੇਜ ਕਰਨ ਲਈ ਸਾਰਾ ਕੁਝ। ਹਾਂਜੀ, ਬਹੁਤ ਧੰਨਵਾਦ ਤੇ ਬੈਸਟ ਆਫ ਲੱਕ ਫॉर द ਫਿਊਚਰ। ਸੋ ਇੱਥੇ ਗੱਲਬਾਤ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ।